ਫਰੀਦਾ ਕਾਲੇ ਮੇਢੇ ਕੱਪੜੇ ਤੇ ਕਾਲਾ ਮੇਢਾ ਵੇਸ ਤੇ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਗੱਦੋਂ ਹਾਂਜੀ ਨੁਹਾਇਆ ਧੁਆਇਆ ਹਾਂਜੀ ਕਦੀ ਵੱਛਾ ਨਹੀਂ ਬਣ ਜਾਂਦਾ। ਜਿਹੜੇ ਬਦ ਸਿਫਤੇ ਲੋਕ ਨੇ ਉਹ ਜਿਹੜੇ ਆਮਲ ਤੇ ਕਾਮਲ ਲੋਕ ਨੇ ਉਹਨਾਂ ਵਰਗੇ ਨਹੀਂ ਬਣ ਸਕਦੇ। ਕੱਪੜੇ ਪਾ ਕੇ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਚੰਗਿਆਂ ਲੋਕਾਂ ਦੀ ਬਹਿਣੀ ਬਵੋਗੇ ਹਾਂਜੀ ਤੇ ਤੁਹਾਡੇ 'ਚ ਚੰਗੀ ਮੱਤ ਆਏਗੀ, ਤੁਹਾਡੇ 'ਚ ਸੁਰਤ ਸਿਆਣਪ ਸੁਚੱਜ ਆਏਗਾ। ਗੁਣ ਗਵਾਈਏ ਤੇ ਟੋਟਾ ਪਾਈਏ। ਬੰਦੇ ਨੂੰ ਸਿਫਤਾਂ ਵਾਲਾ ਹੋਣਾ ਚਾਹੀਦਾ, ਆਪਣੇ ਗੁਣਾਂ ਦਾ, ਖੂਬੀਆਂ ਦਾ, ਚੰਗੀਆਂ ਆਦਤਾਂ ਦਾ ਪੱਲਾ ਘੁੱਟ ਕੇ ਫੜੀ ਰੱਖਣਾ ਚਾਹੀਦਾ। ਖਸਮ ਦਾ ਖਾਈਏ ਤੇ ਭਈਆ ਜੀ ਦੇ ਗੀਤ ਗਾਈਏ। ਖਾਣਾ ਕਿਸੇ ਦਾ ਹਾਂਜੀ ਤੇ ਸਿਫਤਾਂ ਕਿਸੇ ਦੀਆਂ ਪਈਆਂ ਕਰਨੀਆਂ। ਖਰਬੂਜ਼ਿਆਂ ਵਾਲੇ ਛੁੱਟ ਗਏ ਤੇ ਛਿਲੜਾਂ ਵਾਲੇ ਫੜੇ ਗਏ। ਜਿੱਥੇ ਕਾਨੂੰਨ ਵਿਕਦਾ ਹੋਵੇ ਤੇ ਉਹ ਮਤਲਬ ਇਹ ਖਖੜੀਆਂ ਖਰਬੂਜ਼ਿਆਂ ਅੰਗਰ ਵਿਕਦਾ ਹੋਵੇ, ਉਸ ਜਗ੍ਹਾ ਦੇ ਬਾਰੇ 'ਚ ਜਿੱਥੇ ਹੱਕ ਸੱਚ ਦੀ ਤੁਲਨਾ ਨਾ ਹੋਵੇ, ਸੱਚੇ ਨੂੰ ਕੋਈ ਸੱਚਾ ਨਹੀਂ ਆਂਦਾ, ਝੂਠੇ ਨੂੰ ਕੋਈ ਮਤਲਬ ਝੂਠਾ ਨਹੀਂ ਆਂਦਾ। ਚੁੱਪ ਰਹੋ ਮਜ਼ਲੂਮ ਲੋਕੋ, ਧਾੜ ਪਿੱਟ ਨਾਕਾਮ ਹੈ। ਪਾਕ ਦੇਸ਼ 'ਚ ਹਰ ਅਦਾਲਤ ਦਾ ਤਰਾਜ਼ੂ ਜਾਮ ਹੈ ਤੇ ਕਿਆ ਚੱਲੇ ਇਨਸਾਫ ਤੇ ਕਾਨੂੰਨ ਦੀ ਨਾਕਿਸ ਮਸ਼ੀਨ। ਇਥ ਮੁਨਾਫਿਕ ਮਿਸਤਰੀ ਹਨ, ਪੁਰਜ਼ਾ ਪੁਰਜ਼ਾ ਖਾਮ ਹੈ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਬੜੇ ਹੀ ਪਿਆਰੇ ਮਿੱਤਰ ਚੜ੍ਹਦੇ ਪੰਜਾਬ ਤੋਂ ਜਗਸੀਰ ਚਹਿਲ ਸਾਡੇ ਮੁਸਤਕਿਲ ਨਾਜ਼ਰ ਨੇ। ਉਹਨਾਂ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਹੋਰਾਂ ਦਾ ਇੱਕ ਬੜਾ ਹੀ ਖੂਬਸੂਰਤ ਸ਼ਲੋਕ ਸਾਨੂੰ ਭਿਜਵਾਇਆ ਹੈ ਤੇ ਹੁਕਮ ਦਿੱਤਾ ਹੈ ਵੀ ਅਸੀਂ ਉਹਦਾ ਤਰਜਮਾ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਬਾਬਾ ਜੀ ਫਰੀਦ ਗੰਜੇ ਸ਼ਕਰ ਰਹਿਮਤੁल्लाह ताला अलैह पाक पतन शरीफ वाले फरमाउंदे ने कि फरीदा काले मेढे कपड़े ते काला मेढा वेस ते गुनाही भरिया मैं फिरां लोक कहन दरवेश। प्यारिओ, इस बड़े ही प्यारे, बड़े ही खूबसूरत अपने शेर दे विच बाबा जी फरीद फरमाते हैं कि फरीदा मेरे कपड़े भी काले ने ते मेरा किरदार जिहड़ा है वो भी गुनाहां नाल भरिया होया है, रूप बहरूप भी मेरा स्याह है। यानी आजजी दी इंतहा वेखो
ਪਿਆਰਿਓ, ਜੱਗ ਜਾਣਦਾ ਹੈ ਕਿ ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਆਪਣੇ ਵਕਤ ਦੇ ਅਜਲ ਆਲਮੇ ਦੀਨ ਸਨ। ਉਹਨਾਂ ਨੇ ਅੱਲਾਹ ਪਾਕ ਸੱਚੇ ਸਾਹਿਬ ਦਾ, ਨਬੀ ਪਾਕ ਸੱਚੀ ਸਰਕਾਰ ਦਾ ਦੀਨ ਫੈਲਾਉਣ ਦੇ ਵਿੱਚ ਕੋਈ ਕਮੀ ਨਾ ਛੱਡੀ, ਕੋਈ ਕਸਰ ਨਾ ਛੱਡੀ। ਬਹੁਤ ਵੱਡੇ ਆਲਮੇ ਦੀਨ ਸਨ ਆਪਣੇ ਵਕਤ ਦੇ, ਔਰ ਬਹੁਤ ਵੱਡੇ ਵਲੀ ਅੱਲਾ ਵੀ ਸਨ। ਲੇਕਿਨ ਤੁਸੀਂ ਜ਼ਰਾ ਇਹ ਦੇਖੋ ਕਿ ਇਸ ਮਿਸਰੇ ਦੇ ਵਿੱਚ ਕਿੰਨੀ ਆਜਜ਼ੀ ਹੈ। ਪਿਆਰਿਓ, ਸਾਡੇ ਅਜੋਕੇ ਦੌਰ 'ਚ ਵੇਖ ਲਵੋ, ਜ਼ਰਾ ਜਿਹਾ ਆਲਮੇ ਦੀਨ ਜਿਹਦੀ ਆਵਾਜ਼ ਦੇ ਵਿੱਚ ਥੋੜ੍ਹੀ ਜਿਹੀ ਕਸ਼ਿਸ਼ ਹੋਵੇ, ਜਿਹੜਾ ਪਿੜ ਬੰਨ੍ਹ ਸਕਦਾ ਹੋਵੇ, ਮਜਮਾਬਾਜ਼ ਹੋਵੇ, ਇਕੱਠੇ ਕਰ ਸਕਦਾ ਹੋਵੇ ਲੋਕ, ਅਤੇ ਚੰਗੀ ਤਕਰੀਰ ਖਿਤਾਬ ਕਰ ਸਕਦਾ ਹੋਵੇ, ਉਹਨੇ ਕਿਤੇ ਖਿਤਾਬ ਕਰਨ ਜਾਣਾ ਹੋਵੇ ਨਾ, ਤੇ ਪਿਆਰਿਓ ਉਹਦਾ ਜਿੱਥੇ ਨਾਂ ਲਿਖਿਆ ਜਾਂਦਾ ਹੈ, ਉਦੋਂ ਪਹਿਲੇ ਅਲਕਾਬ ਏਡੇ ਏਡੇ ਮੁਸ਼ਕਲ, ਏਡੇ ਏਡੇ ਦਕੀਕ ਤੇ ਏਡੇ ਲੰਮੇ ਤੇ ਤਵੀਲ ਲਿਖੇ ਜਾਂਦੇ ਨੇ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਲਮੇ ਦੀਨ ਸਾਹਿਬ ਜਿਹੜੇ ਤਸ਼ਰੀਫ ਲਿਆ ਰਹੇ ਨੇ ਉਹਨਾਂ ਦਾ ਨਾਂ ਕਿੱਥੇ ਕਰਕੇ ਲਿਖਿਆ ਹੋਇਆ ਹੈ। ਹਾਂਜੀ, ਆਮ ਏਡੇ ਮਤਲਬ ਵੱਡੇ ਬਾਬਾ ਜੀ ਫਰੀਦ ਦੇ ਮੁਕਾਬਲੇ ਜਿਹੜੇ ਉਹ ਆਲਮ ਵੀ ਨਹੀਂ ਹੁੰਦੇ, ਲੇਕਿਨ ਸ਼ਮਸੁਲ ਉਲਮਾ ਤੇ ਬਦਰੁਲ ਫੁਜ਼ਲਾ ਤੇ ਜ਼ੁਬਦਤੁਲ ਹੁਕਮਾ ਤੇ ਹੋਰੇ ਕੀ ਅੱਗੇ ਲਿਖ ਕੇ ਤੇ ਅਖੀਰ ਤੇ ਜਾ ਕੇ ਹਜ਼ਰਤ ਮੌਲਾਨਾ ਪੀਰ ਫਲਾਣਾ ਫਲਾਣਾ ਫਲਾਣਾ। ਲੇਕਿਨ ਤੁਸੀਂ ਆਜਜ਼ੀ ਵੇਖੋ ਕਿ ਏਡੇ ਵੱਡੇ ਆਲਮੇ ਦੀਨ, ਕਿ ਉਹਨਾਂ ਦੇ ਪਾਏ ਦਾ ਆਲਮੇ ਦੀਨ ਅੱਜ ਕਿੱਥੇ ਹੋਣਾ ਹੈ ਸਾਡੇ ਇਸ ਦੌਰ 'ਚ। ਕੱਲ ਜੋਗੇ ਪਿਆਰਿਓ, ਇਹ ਕਹਿਤੁਰ ਰਜਾਲ ਦਾ ਦੌਰ ਹੈ, ਤੇ ਉਹਨਾਂ ਦੇ ਪਾਏ ਦਾ ਵਲੀ ਅੱਲਾ, ਅਸਤਗਫੁਰੁੱਲਾਹ, ਵੀ ਇੱਥੇ ਅੱਜ ਕੱਲ੍ਹ ਸਾਨੂੰ ਤੇ ਲੱਭਦਾ ਨਹੀਂ। ਸੋ ਅਰਜ਼ ਮੈਂ ਕਰ ਰਿਹਾ ਕਿ ਤੁਸੀਂ ਦੇਖੋ ਕਿ ਏਡੀ ਮੁਸਲਮਾ ਔਰ ਮੁਸੱਦਕਾ ਔਰ ਏਡੀ ਬੁਲੰਦ ਪਾਇਆ ਸ਼ਖਸੀਅਤ ਹੋ ਕੇ ਆਜਜ਼ੀ ਦਾ ਤੇ ਤਵਾਜ਼ੋ ਦਾ ਇਹ ਹਾਲ ਹੈ। ਭਈ ਬਾਬਾ ਜੀ ਫਰੀਦ ਪੇ ਆਖਦੇ ਨੇ ਕਿ ਫਰੀਦਾ, ਉਹ ਕਾਲੇ ਮੇਡੇ ਕੱਪੜੇ ਤੇ ਕਾਲਾ ਮੇਡਾ ਭੇਸ, ਫਰੀਦਾ ਸਿਆ ਪੋਸ਼ਾਂ ਸਿਆਕਾਰਾਂ, ਯਾਨੀ ਗੁਨਾਹਗਾਰਾਂ ਤਰ ਦਾਮਨਾ। ਹਾਂਜੀ, ਤੇ ਗੁਨਾਹੀ ਭਰਿਆ ਮੈਂ ਫਿਰਾਂ, ਸਾਰਾ ਚੋਲਾ ਮੇਰਾ ਆਲੂਦਾ ਹੈ, ਗੁਨਾਹਾਂ ਦੇ ਦਾਗ ਲੱਗੇ ਨੇ। ਤੇ ਉਸ ਬਾਦਸ਼ਾਹ ਦੀ ਮਿਹਰ ਵੇਖ ਬਾਬਾ ਫਰੀਦ ਜੀ, ਉਸ ਅਜ਼ੀਮੁ ਸ਼ਾਨ ਸਤਾਰੁਲ ਅਯੂਬ ਤੇ ਅਰਹਮਰ ਰਾਹਿਮੀਨ ਰੱਬ ਦਾ ਕਰਮ ਵੇਖ। ਭਈ ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਸੁਬਹਾਨ ਅੱਲਾ। ਪਿਆਰਿਓ, ਇਹ ਉਸ ਅਜ਼ੀਮ ਰੱਬ ਦੀ ਦੇਖੋ ਤੁਸੀਂ ਕਿਸ ਕਦਰ ਰਹਿਮਤ ਹੈ ਕਿ ਅਸੀਂ ਏਡੇ ਏਡੇ ਵੱਡੇ ਗੁਨਾਹ ਬਾਜ਼ ਕਰਨੇ ਆ, ਜਿਹੜੇ ਅੱਲਾਹ ਪਾਕ ਸਾਡੇ ਮੰਜ਼ਰੇ ਆਮ ਤੇ ਨਹੀਂ ਆਉਣ ਦਿੰਦਾ। ਉਹ ਗੁਨਾਹ ਕਰਕੇ ਤੇ ਅੱਲਾਹ ਪਾਕ ਨੇ ਸਾਨੂੰ ਬਚਾ ਲਿਆ ਜ਼ਲੀਲ ਹੋਣ ਤੋਂ, ਰੁਸਵਾ ਹੋਣ ਤੋਂ, ਔਰ ਅਸੀਂ ਉੱਥੋਂ ਨਿਕਲ ਜਾਂਦੇ ਹਾਂ ਉਸ ਮੌਕੇ 'ਤੇ ਜਿੱਥੇ ਅਸੀਂ ਗੁਨਾਹ ਕਰ ਰਹੇ ਹਾਂ। ਉੱਥੋਂ ਅੱਲਾਹ ਪਾਕ ਸਾਨੂੰ ਰਾਹ ਫਰਾਰ ਵੀ ਦੇ ਦਿੰਦਾ ਕਿ ਨਿਕਲ ਜਾ ਹੁਣ ਇੱਥੋਂ, ਔਰ ਸਾਡੇ ਗੁਨਾਹ 'ਤੇ ਪਰਦਾ ਵੀ ਪਾ ਛੱਡਦਾ। ਪਿਆਰਿਓ, ਸਤਾਰੁਲ ਅਯੂਬ, ਸਾਡੇ ਗੁਨਾਹਾਂ ਦੇ ਉੱਤੇ ਪਰਦੇ ਪਾਉਣ ਵਾਲਾ ਅੱਲਾਹ ਪਾਕ, ਗਫਾਰੂ ਜ਼ਨੂਬ, ਸਾਡੇ ਗੁਨਾਹ ਬਖਸ਼ ਦੇਣ ਵਾਲਾ ਉਹ ਸ਼ਹਿਨਸ਼ਾਹ। ਇਹ ਬਾਬਾ ਜੀ ਦਾ ਜਿਹੜਾ ਸ਼ੇਰ ਹੈ ਨਾ ਜੀ, ਉਹਦੇ ਵਿੱਚ ਆਪ ਜੀ ਨੇ ਤੇ ਦੇਖੋ ਨਾ ਜੀ, ਆਪਣੀ ਸ਼ਖਸੀਅਤ ਨੂੰ ਬੁਲੰਦੋ ਬਾਲਾ ਕਰਕੇ ਆਪਣਾ ਪੋਰਟਰੇਟ ਨਹੀਂ ਖਿੱਚਿਆ ਇਸ ਸ਼ੇਰ ਦੇ ਵਿੱਚ। ਜਿਵੇਂ ਮੈਂ ਜਨਾਬ ਨੂੰ ਮਿਸਾਲ ਦਿੱਤੀ ਕਿ ਸਾਡੇ ਅਜੋਕੇ ਦੌਰ ਦੇ ਉਲਮਾ ਵੇਖ ਲਓ ਕਿਸ ਕਦਰ ਆਪਣੀਆਂ ਬੁਲੰਦੋ ਬਾਲਾ ਦਾਅਵੇ ਆਪੇ ਹੀ ਆਪਣੇ, ਜਾਂ ਤਾਂ ਪਬਲਿਕ ਆਖੇ ਨਾ ਜੀ, ਤੇ ਉਹ ਆਪੇ ਹੀ ਆਪਣੇ ਨਾਂ ਨਾਲ ਬੜਾ ਕੁਛ ਲਿਖ ਕੇ ਤੇ ਫਿਰ ਜਨਾਬ ਉਹ ਇਸ਼ਤਿਹਾਰ ਜਿਹਾ ਛਾਪ ਦਿੰਦੇ ਨੇ ਕਿ ਫਲਾਣੀ ਜਗ੍ਹਾ 'ਤੇ ਫਲਾਂ ਆਲਿਮ ਸਾਹਿਬ ਆ ਰਹੇ ਹੈ। ਬਾਬਾ ਜੀ ਫਰੀਦ ਦੇਖੋ ਤੁਸੀਂ, ਕੁਤਬ ਸਾਹਿਬ ਦੇ ਸ਼ਾਗਿਰਦ, ਔਰ ਆਪ ਏਡੇ ਵੱਡੇ ਆਲਮੇ ਦੀਨ, ਏਡੇ ਵੱਡੇ ਵਲੀ ਅੱਲਾ,
ਤੇ ਇੱਕ ਤੇ ਸਾਨੂੰ ਪੈ ਇਹ ਦਰਸ ਦਿੰਦੇ ਨੇ ਕਿ ਆਜਜ਼ੀ ਇਖਤਿਆਰ ਕਰੋ, ਆਪਣੇ ਇਲਮ ਤੇ, ਆਪਣੀ ਇਬਾਦਤ ਤੇ, ਆਪਣੇ ਨੇਕ ਅਮਲਾਂ ਤੇ ਇਤਰਾਓ ਨਾ, ਗਰੂਰ ਨਾ ਕਰੋ, ਤਕੱਬਰ ਨਾ ਕਰੋ, ਬਲਕਿ ਹੋਰ ਝੁਕ ਜਾਓ। ਇਲਮ ਤੇ ਆਜਜ਼ੀ ਦਿੰਦਾ ਹੈ। ਜਿਹਨੇ ਇਲਮ ਪੜ੍ਹਿਆ ਤੇ ਅਦਬ ਨਾ ਸਿੱਖਿਆ, ਹਜ਼ੂਰ ਸੁਲਤਾਨੁਲ ਆਰਿਫੀਨ ਫਰਮਾਉਂਦੇ ਨੇ ਕਿ ਆਲਿਮ ਤੇ ਮੁਅੱਦਬ ਹੋ ਜਾਂਦਾ ਹੈ, ਉਹਦੀ ਜ਼ੁਬਾਨ ਦੇ ਵਿੱਚੋਂ ਤਕੱਬਰ ਦੇ ਤਾਂ ਲਫ਼ਜ਼ ਹੀ ਨਹੀਂ ਕਦੀ ਨਿਕਲਦੇ। ਜਿਵੇਂ ਸਾਡੇ ਬਾਜ਼ ਉਲਮਾਏ ਕਿਰਾਮ ਦੇ ਅੱਜ ਕੱਲ੍ਹ ਨਿਕਲਦੇ ਨੇ, ਉਹਨਾਂ ਦੇ ਮੂੰਹੋਂ ਤੁਸੀਂ ਤਕਰੀਰ ਸੁਣੋ ਤੇ ਵੇਖੋ ਕੈਸੇ ਕੈਸੇ ਉਹ ਦਾਅਵੇ ਕਰਨਗੇ। ਹਾਂਜੀ। ਤੇ ਦੂਸਰੇ ਪਾਸੇ ਬਾਬਾ ਜੀ ਪੇ ਆਖਦੇ ਨੇ ਕਿ ਫਰੀਦਾ ਕਾਲੇ ਮੈਡੇ ਕੱਪੜੇ ਤੇ ਕਾਲਾ ਮੈਡਾ ਭੇਸ। ਇੱਕ ਤੇ ਇਹਦੇ ਵਿੱਚ ਆਜਜ਼ੀ ਦਾ ਸਬਕ ਦਿੱਤਾ ਹੈ, ਤੇ ਦੂਸਰਾ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਦੂਸਰਾ ਇਹ ਸਾਨੂੰ ਸਬਕ ਦਿੱਤਾ ਹੈ ਕਿ ਗੁਨਾਹਗਾਰੋ ਸਿਆ ਕਰੋ, ਸ਼ੁਕਰ ਕਰੋ ਅੱਲਾ ਪਾਕ ਦਾ, ਉਹਨੇ ਤੁਹਾਡੇ ਭਰਦੇ ਕੱਜੇ ਜੇ। ਤੁਹਾਨੂੰ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਪਾ ਕਰਦੇ ਨੇ, ਉਹ ਕਦੀ ਉਹਨਾਂ ਨੂੰ ਪਤਾ ਲੱਗ ਜਾਏ ਨਾ ਕਿ ਤੁਸੀਂ ਹੈ ਕੀ ਉਹ ਵਿੱਚੋਂ, ਤੇ ਫਿਰ ਜੋ ਹਸ਼ਰ ਹੋਵੇ ਸਾਡਾ ਪਿਆਰਿਓ, ਅਸਤਗਫਿਰੁੱਲਾ ਅਸਤਗਫਿਰੁੱਲਾ। ਅੱਲਾ ਪਾਕ ਨੇ ਸਾਡੇ ਗੁਨਾਹਗਾਰਾਂ ਦੇ ਪਰਦੇ ਕੱਜੇ ਨੇ, ਔਰ ਉਹਦਾ ਸਾਨੂੰ ਹਮਾ ਵਕਤ ਸ਼ੁਕਰ ਅਦਾ ਕਰਨਾ ਚਾਹੀਦਾ। ਇਹ ਦੋ ਗੱਲਾਂ ਦਾ, ਆਜੀ ਦਾ ਤੇ ਸਬਰ ਸ਼ੁਕਰ ਦਾ, ਅੱਲਾ ਪਾਕ ਦੇ ਮਸ਼ਕੂਰ ਹੋਣ ਦਾ ਦਰਸ ਇਸ ਬੜੇ ਹੀ ਖੂਬਸੂਰਤ ਸ਼ਲੋਕ ਦੇ ਵਿੱਚ ਬਾਬਾ ਜੀ ਵੱਲੋਂ ਸਾਨੂੰ ਮਿਲਦਾ ਹੈ। ਪਿਆਰਿਓ ਆਓ ਚਲੀਏ ਤੁਹਾਡੇ ਭਿਜਵਾਏ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀਏ। ਵਾਹਿਵਾ ਸਾਹਿਬ अस्सलाम वालेकुम जनाब। जी बिस्मिल्लाह जी, खैर होवे जी, खैरी आओ जनाब डॉक्टर साहब। बड़ी मेहरबानी सर, बड़ी ਤੁਹਾਡੀ ਨਵਾਜ਼ਿਸ਼ ਹੈ। ਅੱਜ ਜਨਾਬ ਤੁਹਾਡੇ ਇੱਕ ਬੜੇ ਪੁਰਾਣੇ ਬੇਲੀ ਨੇ, ਤੁਹਾਡੇ ਬੜੇ ਐਡਮਾਇਰਰ ਨੇ जी 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 ਪ੍ਰੋਫੈਸਰ ਰਣਜੀਤ ਸਿੰਘ जी जी ਦਿੱਲੀ ਤੋਂ। जी जी ਉਹਨਾਂ ਸਾਰੇ ਇੱਕ ਬੜਾ ਹੀ ਪਿਆਰਾ ਅਖਾਨ ਭਿਜਵਾਇਆ ਹੈ। जी 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 ਉਹਨਾਂ ਆਖਿਆ ਵੀ ਗੱਦੋਂ हाँ जी ਨਵਾਇਆ ਧਵਾਇਆ हाँ जी ਕਦੀ ਵੱਛਾ ਨਹੀਂ ਬਣ ਜਾਂਦਾ। हाँ जी, इस अखान च बड़ी सोहनी मत दी गई है। गद्दों आखदे ने खोते नूं, ਹਾਂਜੀ ਜੀ। इनू गद्दे भी आखदे ने, गधे भी आखदे ने, जी। गड़े भी आखदे ने। ਅੱਛਾ ਮੁਖਤਲਿਫ ਇਲਾਕਿਆਂ 'ਚ ਜਿਹੜੇ ਇਹਦੇ ਵੱਖ-ਵੱਖ ਪੰਜਾਬੀ ਦੇ ਰੰਗ ਰੂਪ ਨੇ ਜੀ। ਉਹਨਾਂ ਦੇ ਵਿੱਚ ਤੇ ਕੁਆਜ਼ੀ ਖੋਤਾ ਸਾਡੇ ਇਲਾਕੇ 'ਚ ਖੋਤਾ ਆਖਦੇ ਹਾਂਜੀ ਨੇ। ਹਾਂਜੀ ਤੋ ਇਹਦਾ ਮਤਲਬ ਇਹ ਕਿ ਇਸ ਅਖਾਨ 'ਚ ਦੱਸਿਆ ਗਿਆ ਕਿ ਜਿਹੜਾ ਬੰਦਾ ਬਦ ਸਿਫਤ ਹੈ, ਹਾਂ ਹਾਂ ਭੈੜੀਆਂ ਕਰਤੂਤਾਂ ਦਾ ਵਾਰਿਸ ਹੈ, ਉਹ ਜ਼ਾਹਰੀ ਤੌਰ ਤੇ ਜਿੰਨੇ ਮਰਜ਼ੀ ਚੰਗੇ ਕੱਪੜੇ ਪਾ ਲੈ, ਹਾਂ। ਉਹ ਆਪਣਾ ਬਣ ਫੱਬ ਵੀ ਜਾਏ, ਲੇਕਿਨ ਉਹਦਾ ਅੰਦਰ ਜਿਹੜਾ ਨਾ ਉਹਦੀ ਬਦ ਸਿਫਤੀ ਉਹਦੇ ਅਮਲਾਂ ਤੋਂ ਜ਼ਾਹਰ ਹੋ ਹੀ ਜਾਂਦੀ ਹੈ, ਉਹ ਨਹੀਂ ਲੁਕ ਸਕਦੀ। ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਖੋਤੇ ਨੂੰ ਜਿਸ ਤਰ੍ਹਾਂ ਨਹਾ ਧਵਾ ਕੇ ਤੇ ਜਿੰਨਾ ਮਰਜ਼ੀ ਉਹਨੂੰ ਸਵਾਰ ਲਈਏ, ਸਾਰਾ ਕੁਝ ਉਹਦੇ ਟੰਗਾਰ ਸਿੱਧੇ ਕਰ ਲਈਏ, ਲੇਕਿਨ ਉਹਨੇ ਵੱਛਾ ਨਹੀਂ ਬਣ ਜਾਣਾ। ਨਹੀਂ। ਕਿਉਂਕਿ ਜਿਹੜੀਆਂ ਵੱਛੇ ਦੀਆਂ ਸਿਫਤਾਂ ਨੇ, ਹਾਂਜੀ, ਵੱਛਾ ਆਖਦੇ ਨੇ ਢੱਗੇ ਦਾ, ਜਦੋਂ ਆਲੀ ਢੱਗਾ ਜਿਹੜਾ ਮਤਲਬ ਚੜ੍ਹਦੀ ਉਮਰੇ ਹੁੰਦਾ ਹੈ ਤੇ ਉਹ ਵੱਛਾ ਹੁੰਦਾ ਹੈ, ਹਾਂਜੀ, ਤੇ ਉਹ ਨਹੀਂ ਬਣ ਸਕਦਾ। ਮਤਲਬ ਇਹ ਵੇ ਕਿ ਜਿਹੜੇ ਬਦ ਸਿਫਤੇ ਲੋਕ ਨੇ, ਉਹ ਜਿਹੜੇ ਆਮਲ ਤੇ ਕਾਮਲ ਲੋਕ ਨੇ, ਉਹਨਾਂ ਵਰਗੇ ਨਹੀਂ ਬਣ ਸਕਦੇ ਕੱਪੜੇ ਪਾ ਕੇ ਜਾਂ ਜ਼ਾਰੀ ਰੰਗ ਰੂਪ ਬਣਾ ਕੇ ਜਾਂ ਕੋਠੀਆਂ ਕਾਰਾਂ ਲੈ ਕੇ। ਉਹ ਜਿੰਨਾ ਚਿਰ ਉਹਨਾਂ ਦੇ ਅਮਲ ਠੀਕ ਨਹੀਂ ਹੋਣਗੇ, ਉਹਨਾਂ ਚਿਰ ਉਹਨਾਂ ਦੇ ਨਾਲ ਉਹ ਨਹੀਂ ਬਰਮੇਜ ਸਕਣਗੇ। ਤੇ ਜਿਹਦਾ ਅੰਦਰ ਹੋਰ ਤੇ ਬਾਹਰ ਹੋਰ ਹੈ, ਜੋ ਅੰਦਰੋਂ ਕਾਲਾ ਹੈ, ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾ ਲੇ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ, ਉਹਦੇ ਉਹ ਕੋਝ ਤੇ ਉਹਦੇ ਉਹ ਔਗਣ ਜਿਹੜੇ ਨੇ ਉਹ ਜ਼ਾਹਰ ਥੀ ਜਾਂਦੇ ਨੇ, ਹੋ ਜਾਂਦੇ ਨੇ। ਹਾਂਜੀ ਵਾਹ ਜਾ ਸਾਹਿਬੋ, ਗੱਦੋਂ ਨਵਾਇਆ ਧਵਾਇਆ ਕਦੀ ਵੱਛਾ ਨਹੀਂ ਬਣ ਜਾਂਦਾ। ਇਸ ਅਖਾਨ 'ਚ ਦੱਸਿਆ ਗਿਆ ਹੈ ਵੀ ਕਿਸੇ ਖੋਤੇ ਨੂੰ ਅਗਰ ਅਸੀਂ ਸ਼ੇਰ ਦੀ ਖੱਲ ਪਵਾ ਲੈਨੇ ਆ ਤੇ ਹੁਣ ਉਹਦੇ 'ਚ ਸ਼ੇਰ ਦੀਆਂ ਸਿਫਤਾਂ ਤੇ ਨਹੀਂ ਹੈਗੀਆਂ,
ਸ਼ੇਰ ਦੀ ਦਲੇਰੀ, ਉਹਦੀ ਖੂਨ ਖੁਆਰੀ, ਉਹਦੀ ਦਰਿੰਦਗੀ, ਉਹਦਾ ਪੂਰੇ ਜੰਗਲ ਦੇ ਉੱਤੇ ਰਾਜ ਕਰਨ ਵਾਲਾ ਜਿਹੜਾ ਕਿਰਦਾਰ ਹੈ ਉਹ ਤਾਂ ਨਹੀਂ ਆ ਜਾਏਗਾ ਉਸ ਖੋਤੇ ਦੇ ਵਿੱਚ। ਬਾਜਵਾ ਸਾਹਿਬ ਜਿਵੇਂ ਫਰਮਾਇਆ ਕਿ ਕੋਈ ਬੰਦਾ ਕਿਸੇ ਆਲਮੇ ਦੀਨ ਦਾ ਪੂਰਾ ਬਹਿਰੂਪ ਬਦਲ ਲਵੇ, ਸਿਰ ਤੇ ਸੋਹਣੀ ਪੱਗ ਪਾ ਲਵੇ, ਪਟਕਾ ਸਜਾ ਲਵੇ, ਸਾਰਾ ਉਹੀ ਲਿਬਾਸ ਉਹੀ ਲਬਾਦਾ ਪਹਿਨ ਲਵੇ, ਲੇਕਿਨ ਪਿਆਰਿਓ ਆਪ ਹੋਵੇ ਉਹ ਅਨਪੜ੍ਹ ਤੇ ਉਹਦੇ ਵਿੱਚ ਉਹ ਕਾਬਲੀਅਤ, ਉਹ ਇਲਮੀਅਤ ਤੇ ਨਹੀਂ ਨਾ ਆ ਜਾਣੀ ਜਿਹੜੀ ਉਸ ਆਲਮੇ ਦੀਨ ਦੇ ਵਿੱਚ ਹੈ। ਸੋ ਇਸ ਅਖਾਣ ਦਾ ਮਤਲਬ ਇਹ ਹੀ ਹੈ ਕਿ ਬੰਦੇ ਦੇ ਵਿੱਚ ਉਹ तमाम तर ਸਿਫਾਤ ਹੋਣੀਆਂ ਚਾਹੀਦੀਆਂ ਨੇ ਜਿਹਦੀ ਵਜ੍ਹਾ ਤੋਂ ਉਹ ਬੰਦਾ ਕਿਸੇ ਮਰਤਬੇ ਜਾਂ ਮੁਕਾਮ ਤੇ ਪਹੁੰਚ ਸਕਦਾ ਹੈ। ਐਵੇਂ ਕਿਸੇ ਦਾ ਬਹਿਰੂਪ ਵਟਾਇਆ, ਕਿਸੇ ਦਾ ਭੇਸ ਵਟਾਇਆ ਕਦੀ ਬੰਦਾ ਉਸ ਮੁਕਾਮ ਤੇ ਨਹੀਂ ਅੱਪੜ ਸਕਦਾ ਜਿਹੜਾ ਮੁਕਾਮ ਇੱਕ ਆਲਮ ਦਾ, ਜਿਹੜਾ ਮੁਕਾਮ ਇੱਕ ਜਰੀ ਬਹਾਦਰ ਜਰਨੈਲ ਦਾ। ਉਹਦੇ ਵਾਸਤੇ ਤੇ ਫਿਰ ਬੜੀ ਸਟਰਗਲ ਵੀ ਕਰਨੀ ਪੈਂਦੀ ਹੈ ਔਰ ਆਪਣੇ ਅੰਦਰ ਉਹ ਸਾਰੀਆਂ ਸਿਫਾਤ ਪੈਦਾ ਕਰਨੀਆਂ ਪੈਂਦੀਆਂ। ਬਾਜਵਾ ਸਾਹਿਬ ਝੰਗ ਤੋਂ ਜੀ। ਕਮਰ ਕੁਦੂਸ ਜੀ। ਸੁਲਹਿਰੀਆ ਸਾਹਿਬ ਜੀ ਸਾਡੇ ਬੜੇ ਪਿਆਰੇ ਦੋਸਤ ਹਾਂਜੀ। ਔਰ ਸਾਡੇ ਜਨਾਬ ਮੁਸਤਕਿਲ ਨਾਜ਼ਰ ਨੇ ਜੀ ਉਹਨਾਂ ਜਨਾਬ ਅਖਾਨ ਭਿਜਵਾਇਆ ਭਈ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਹਾਂਜੀ ਵੇਖੋ ਨਾ ਜੀ, ਆਂਦੇ ਨੇ ਜਿਹੜੀ ਮਜਲਿਸ ਹੈ ਨਾ ਜੀ ਉਹ ਆਪਣਾ ਅਸਰ ਜਿਹੜਾ ਛੱਡ ਦਿੰਦੀ ਹੈ। ਆਹਾ ਤੁਹਾਡੀ ਚੰਗਿਆਂ ਲੋਕਾਂ ਦੀ ਬਹਿਣੀ ਬਵੋਗੇ ਹਾਂਜੀ ਤੇ ਤੁਹਾਡੇ ਚ ਚੰਗੀ ਮੱਤ ਆਏਗੀ, ਆਹਾ। ਤੁਹਾਡੇ ਚ ਸੁਰਤ ਸਿਆਣਪ ਸੁਚੱਜ ਆਏਗਾ, ਆਹ। ਗੱਲ ਕਰਨ ਦਾ ਚੱਜ ਆਏਗਾ, ਗੱਲ ਕਰਨ ਦਾ ਸਲੀਕਾ ਆਏਗਾ। ਆਹਾ। ਔਰ ਦੁਨੀਆ 'ਚ ਜਿਹੜਾ ਬੰਦਾ ਚੰਗੀਆਂ ਗੱਲਾਂ ਕਰ ਲੈਂਦਾ ਹੈ ਤੇ ਉਹਨਾਂ ਤੇ ਆਪ ਅਮਲ ਵੀ ਕਰਦਾ ਹੈ, ਉਹਦਾ ਅੰਦਰ ਬਾਹਰ ਇੱਕੋ ਜਿਹਾ ਹੈ, ਉਹ ਦੁਨੀਆ ਦਾ ਸਭ ਤੋਂ ਦੌਲਤਮੰਦ ਬੰਦਾ ਹੈ ਵਾਹ। ਔਰ ਉਹ ਸਭ ਤੋਂ ਮਤਲਬ ਇਹ ਕਿ ਉੱਚ ਮਕਾਮੀ ਬੰਦਾ ਹੈ। ਜਿਹੜਾ ਮਿਆਰ ਹੈ ਬੰਦਿਆਂ ਦਾ ਤੇ ਜ਼ਾਹਰ ਹੈ ਜਿਹੜਾ ਦੁਨੀਆ ਦੇ ਵਿੱਚ ਜਿਹੜੇ ਕੱਚੇ ਜ਼ਿਹਨ ਨੇ ਉਹ ਜਿਸ ਤਰ੍ਹਾਂ ਖਰਬੂਜ਼ਾ ਜਿਹੜਾ ਖੱਖੜੀ ਜਿਹੜੀ ਉਹ ਖੱਖੜੀ ਦੇ ਨਾਲ ਰੱਖੀ ਹੋਏ ਨਾ ਜੀ ਹਾਂਜੀ, ਕਿਉਂਕਿ 10 ਖੱਖੜੀਆਂ ਜੇ ਇੱਕ ਭੈੜੀ ਵੀ ਹੋਏ ਨਾ ਤਾਂ ਉਹ ਵੇਖਣ ਵਾਲੇ ਨੂੰ ਉਹਦਾ ਵੀ ਭੁਲੇਖਾ ਲੱਗ ਜਾਂਦਾ ਵੀ ਇਸੇ ਨਸਲ ਦੀ ਹੋਣੀ ਹੈ। ਹਾਲਾਂ ਉਹਦੀ ਨਸਲ ਵੱਖਰੀ ਹੈ ਹਾਂਜੀ, ਤੇ ਉਹਦਾ ਵੀ ਥੋੜਾ ਜਿਹਾ ਰੰਗ ਬਦਲਿਆ ਹੋਇਆ ਲੱਗਦਾ ਹੈ। ਇਸ ਵਾਸਤੇ ਇਹਦੇ 'ਚ ਇਹ ਮੱਤ ਦਿੱਤੀ ਗਈ ਹੈ ਕਿ ਚੰਗਿਆਂ ਲੋਕਾਂ ਦੀ ਬਹਿਣੀ ਬਵੋ ਹਾਂਜੀ, ਦਾਨਿਆਂ ਲੋਕਾਂ ਕੋਲ ਬਵੋ, ਦਾਨਿਆਂ ਲੋਕਾਂ ਦੀ ਗੱਲ ਸੁਣੋ, ਉਹਨਾਂ ਕੋ ਮੱਤ ਦੀ ਗੱਲ ਸੁਣੋ। ਜੇ ਭੈੜਿਆਂ ਕੋਝਿਆਂ ਲੁੱਚਿਆਂ ਲਫੰਗਿਆਂ ਦੇ ਕੋਲ ਬਵੋਗੇ ਉਹਨਾਂ ਵਰਗੀ ਮੱਤ ਆਏਗੀ, ਉਹਨਾਂ ਵਰਗੀਆਂ ਆਦਤਾਂ ਪੈ ਜਾਣਗੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ ਨੂੰ ਮਤਲਬ ਇਹ ਕਿ ਮੁਸੀਬਤ ਵਿੱਚ ਮਤਲਬ ਇੱਕ ਪਾ ਦੇਣਗੀਆਂ ਮੁਸੀਬਤ ਵਿੱਚ ਪਾ ਦੇਣਗੀਆਂ। ਔਰ ਦੂਜਾ ਇਹ ਵੇ ਕਿ ਤੁਹਾਡਾ ਜਿਹੜਾ ਮਿਆਰ ਤੇ ਮਕਾਮ ਮਰਤਬਾ ਹੈ ਉਹ ਵੀ ਲੋਕਾਂ ਦੀ ਨਜ਼ਰ 'ਚ ਘਟ ਜਾਏਗਾ। ਇਸ ਵਾਸਤੇ ਅਸੀਂ ਮਤਲਬ ਇਹ ਕਿ ਕੋਸ਼ਿਸ਼ ਕਰੀਏ ਕਿ ਅਸੀਂ ਚੰਗੀਆਂ ਸਿਫਤਾਂ ਆਪਣੇ ਅੰਦਰ ਪੈਦਾ ਕਰੀਏ। ਸਾਹਿਬੋ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਬੜੀ ਪਿਆਰੀ ਬਾਜਵਾ ਸਾਹਿਬ ਨੇ ਗੱਲ ਦੱਸੀ, ਚੰਗਿਆਂ ਦੇ ਕੋਲ ਬਈਏ ਤੇ ਬੰਦਾ ਉਹਨਾਂ ਦਾ ਰੰਗ ਫੜ ਜਾਂਦਾ, ਚੰਗਾ ਹੋ ਜਾਂਦਾ। ਤੇ ਮੰਦਿਆਂ 'ਚ ਬਹਿਣ ਲੱਗ ਪਈਏ, ਐਬੀਆਂ ਵੈਲੀਆਂ ਦੇ ਵਿੱਚ, ਨਸ਼ਈਆਂ ਦੇ ਵਿੱਚ, ਮਿਸਾਲ ਦੇ ਤੌਰ ਤੇ ਬੱਚੇ ਸਾਡੇ ਨੌਜਵਾਨ ਜਾਂ ਭਾਵੇਂ ਕੋਈ ਵਡੇਰੇ ਉਹ ਬਹਿਣ ਲੱਗ ਪੈਂਦੇ ਨੇ ਤੇ ਉਹ ਵੀ ਫਿਰ ਨਸ਼ਈ ਬਣ ਜਾਂਦੇ ਨੇ। ਅਸਾਂ ਵੇਖਿਆ ਅਕਸਰ ਕਿਸੇ ਬਹੁਤ ਵੱਡੇ ਸਰਜਨ ਦੇ ਨਾਲ ਉਹਨੂੰ ਅਸਿਸਟ ਜਿਹੜਾ ਕਰਦਾ ਬੱਚਾ, ਡਿਸਪੈਂਸਰ ਜਾਂ ਕੰਪਾਊਂਡਰ ਜਿਹੜੇ ਹੁੰਦੇ ਨੇ ਹਸਪਤਾਲਾਂ ਦੇ ਵਿੱਚ, ਕਿਸੇ ਵੱਡੇ ਸਰਜਨ ਸਾਹਿਬ ਨੂੰ ਉਹ ਸਿਰਫ ਅਸਿਸਟ ਕਰਦਾ ਤੇ ਇਹ ਵੀ ਵੇਲਾ ਆਉਂਦਾ ਕਿ ਹੌਲੀ ਹੌਲੀ ਫਿਰ ਉਹ ਆਪ ਸਰਜਨ ਬਣ ਜਾਂਦਾ। ਬਲਕਿ ਵੱਡੇ ਡਾਕਟਰ ਸਾਹਿਬ ਮਰੀਜ਼ ਨੂੰ ਬੇਹੋਸ਼ ਕਰਕੇ ਐਨੈਸਥੀਸੀਆ ਦੇ ਕੇ ਤੇ ਉਹਨੂੰ ਆਖਦੇ ਨੇ ਲੈ ਯਾਰ ਬੇਟਾ ਸ਼ੁਰੂ ਕਰ ਤੇ ਅਸੀਂ ਵੀ ਤੈਨੂੰ ਰਲਦੇ ਆ। ਦੇਖੋ ਨਾ ਅਸਰ ਹੋਇਆ ਨਾ ਕਿਸੇ ਵੱਡੇ ਦੇ ਕੋਲ ਬਹਿਣ ਦਾ, ਕਿਸੇ ਲਾਇਕ ਬੰਦੇ ਕੋਲ ਬਹਿਣ ਦਾ, ਕਿਸੇ ਕਾਬਲ ਹੁਨਰਮੰਦ ਦੇ ਨੇੜੇ ਲੱਗਣ ਦਾ ਵੀ ਬੰਦੇ ਤੇ ਬੜਾ ਅਸਰ ਹੁੰਦਾ। ਮੀਆਂ ਮੁਹੰਮਦ ਸਾਹਿਬ ਨੇ ਫਰਮਾਇਆ ਸੀ ਵੀ ਚੰਗਿਆਂ ਦੇ ਲੜ ਲੱਗ ਕੇ ਮੇਰੀ ਝੋਲੀ ਫੁੱਲ ਪਏ ਤੇ ਮੰਦਿਆਂ ਦੇ ਨਾਲ ਰਲ ਕੇ ਮੇਰੇ ਅਗਲੇ ਵੀ ਡੁੱਲ ਗਏ। ਤੇ ਇਹ ਜਿਹੜਾ ਅਖਾਣ ਹੈ ਇਹਦੇ ਵਿੱਚ ਮੱਤ ਸਾਨੂੰ ਇਹੋ ਹੀ ਦਿੱਤੀ ਗਈ ਹੈ ਕਿ ਚੰਗਿਆਂ ਕੋਲ ਬਵੋਗੇ ਤੇ ਚੰਗੇ ਹੋ ਜਾਓਗੇ, ਤੇ ਜੇ ਮੰਦਿਆਂ ਦੀ ਬਹਿਣੀ ਬਹਿ ਜਾਓਗੇ ਤੇ ਫਿਰ ਆਪੂ ਵੀ ਰੁੱਲ ਜਾਓਗੇ ਤੇ ਆਪਣੇ ਟੱਬਰ ਦੀ, ਆਪਣੇ ਪੂਰੇ ਕੂੜਮੇ ਦੀ ਵੀ ਬਿਸਤੀ ਕਰਾ ਲੋਗੇ।
ਲੋ ਜੀ ਬਾਜਵਾ ਸਾਹਿਬ ਬਹਿਰੀਆ ਟਾਊਨ ਲਾਹੌਰ ਤੋਂ ਡਾਕਟਰ ਸਈਦ ਸਾਹਿਬ ਜੀ ਜੀ ਸਾਡੇ ਬੜੇ ਮੋਹਤਰਮ ਜੀ ਜੀ ਨਾਜ਼ਰ ਨੇ, ਹਾਂਜੀ। ਉਹਨਾਂ ਜਨਾਬ ਖਾਨ ਭਜਵਾਇਆ ਵੀ ਗੁਣ ਗਵਾਈਏ ਤੇ ਟੋਟਾ ਪਾਈਏ। ਹਾਂਜੀ, ਗੁਣ ਆਖਦੇ ਨੇ ਖੂਬੀ ਨੂੰ, ਜੀ ਔਰ ਬੰਦਾ ਜਿਹੜਾ ਹੈ ਇਹਨੂੰ ਮਤਲਬ ਇਹ ਕਿ ਖੂਬੀਆਂ ਵਾਲਾ ਹੋਣਾ ਚਾਹੀਦਾ। ਹਾਂ ਅਗਰ ਇਹ ਆਪਣੀਆਂ ਖੂਬੀਆਂ ਖਤਮ ਕਰ ਦੇਵੇ, ਮੁਕਾ ਦੇਵੇ, ਆਪਣੇ ਵਸਫ ਜਿਹੜੇ ਨੇ ਉਹਨੂੰ ਵੱਧ ਵਸਫੀ ਦੀ ਘੋੜੀ ਚਾੜੀ ਰੱਖੇ, ਹਾਂਜੀ, ਤੇ ਉਹਦੇ ਨਾਲ ਕੀ ਹੁੰਦਾ ਹੈ, ਉਹਨੂੰ ਘਾਟਾ ਹੀ ਪੈਂਦਾ। ਟੋਟਾ ਪਾਵੇ ਦਾ ਮਤਲਬ ਇਹ ਘਾਟਾ ਪਾਵੇ, ਹਾਂਜੀ। ਤੇ ਗੱਲ ਇਹ ਹੈ ਕਿ ਬੰਦੇ ਨੂੰ ਸਿਫਤਾਂ ਵਾਲਾ ਹੋਣਾ ਚਾਹੀਦਾ, ਆਪਣੇ ਗੁਣਾਂ ਦਾ, ਖੂਬੀਆਂ ਦਾ, ਚੰਗੀਆਂ ਆਦਤਾਂ ਦਾ ਪੱਲਾ ਘੁੱਟ ਕੇ ਫੜੀ ਰੱਖਣਾ ਚਾਹੀਦਾ, ਚੰਗੀਆਂ ਵਸਫਾਂ ਦਾ ਪੱਲਾ ਕਦੀ ਨਹੀਂ ਛੱਡਣਾ ਚਾਹੀਦਾ। ਇਸ ਵਾਸਤੇ ਜੇ ਬੰਦਾ ਦੁਨੀਆ ਦੇ ਲੋਭ ਜਾਂ ਲਾਲਚ ਜਾਂ ਕਿਸੇ ਝੂਠੇ ਇਖਤਿਆਰ ਜਾਂ ਕਿਸੇ ਝੂਠੀ ਨੌਕਰੀ ਦੇ ਵਾਸਤੇ ਉਹਨੂੰ ਕਿਸੇ ਇਸ ਤਰ੍ਹਾਂ ਦੇ ਹਾਕਮ ਦੇ ਆਖੇ ਲੱਗ ਕੇ ਤੇ ਉਹ ਕੁਚੱਜੇ ਕੰਮ ਕਰਨ ਲੱਗੇਗਾ ਤੇ ਔੜਕ ਜਿਹੜਾ ਨਾ ਉਹਨੂੰ ਘਾਟਾ ਪਵੇਗਾ। ਉਹਦੇ ਇਖਤਿਆਰ 'ਚ ਜਾਂ ਉਹਦੀ ਹਾਕਮੀ ਦੇ ਵਿੱਚ ਤੇ ਉਹਨੂੰ ਨਾ ਹੋਵੇ, ਲੇਕਿਨ ਹੋ ਸਕਦਾ ਕਿਸੇ ਹੋਰ ਦੀ ਹਾਕਮੀ ਆਏ ਤੇ ਉਹਨੂੰ ਫਾਂਸੀ ਲਾਣ ਅਗਲੇ ਵੀ ਤੂੰ ਆ ਜੋ ਕਰਦਾ ਰਿਹਾ। ਇਸ ਵਾਸਤੇ ਕਦੀ ਵੀ ਬਦ ਸਿਫਤੀ, ਬਦ ਅਮਲੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਖੂਬੀਆਂ ਨੂੰ ਤੇ ਜਿਹੜੀਆਂ ਚੰਗਿਆਈਆਂ ਨੇ, ਅੱਛਾਈਆਂ ਨੇ, ਉਹਨਾਂ ਦੇ ਨਾਲ ਆਪਣੀ ਝੋਲੀ ਭਰ ਕੇ ਰੱਖਣੀ ਚਾਹੀਦੀ ਹੈ। ਇਹ ਬੰਦਾ ਸਾਰੀ ਉਮਰ ਲੋਕਾਂ ਨੂੰ ਛਾਈਆਂ ਤੇ ਚੰਗਿਆਈਆਂ ਵੰਡਦਾ ਰਵੇ। ਜਦੋਂ ਉਹ ਵਧੀਆਂ ਕਰੇਗਾ, ਇਹ ਹੋ ਨਹੀਂ ਸਕਦਾ ਕਿ ਉਹਨੂੰ ਘਾਟਾ ਨਾ ਪਵੇ, ਔਰ ਉਹ ਘਾਟਾ ਕਈ ਵਾਰੀ ਇੰਜ ਦਾ ਪੈਂਦਾ ਕਿ ਜਿਹੜਾ ਨਸਲਾਂ ਨੂੰ ਬਰਬਾਦ ਕਰ ਦਿੰਦਾ ਹੈ। ਵਾਹ ਵਾਹ। ਲੋ ਜੀ ਪਿਆਰਿਓ, ਗੁਣ ਗਵਾਵੇ ਤੇ ਟੋਟਾ ਪਾਵੇ। ਬਾਜਵਾ ਸਾਹਿਬ ਦੱਸਿਆ ਵੀ ਟੋਟੇ ਦਾ ਮਤਲਬ ਹੁੰਦਾ ਹੈ ਘਾਟਾ। ਬੰਦੇ 'ਚ ਕੋਈ ਨਾ ਕੋਈ ਖੂਬੀ ਜ਼ਰੂਰ ਹੋਣੀ ਚਾਹੀਦੀ ਹੈ, ਕੋਈ ਨਾ ਕੋਈ ਗੁਣ ਜ਼ਰੂਰ ਹੋਣਾ ਚਾਹੀਦਾ ਹੈ। ਕਿਸੇ ਬੰਦੇ ਇਲਮ ਹਾਸਲ ਕੀਤਾ ਹੈ, ਮਾਸ਼ਾਅੱਲਾ ਚੰਗਾ ਪੜ੍ਹਿਆ ਲਿਖਿਆ, ਉਹਦੀ ਇੱਜ਼ਤ ਕਦਰ ਹੁੰਦੀ ਹੈ। ਇਸੇ ਤਰ੍ਹਾਂ ਹੀ ਪਿਆਰਿਓ, ਉਹਦੇ 'ਚ ਕੋਈ ਹੁਨਰ ਹੈ, ਉਹਦੇ 'ਚ ਕੋਈ ਦਸਤੀ ਹੁਨਰ ਹੈ, ਉਹਨੂੰ ਕੋਈ ਇੰਜੀਨੀਅਰਿੰਗ ਉਹਨੇ ਕੀਤੀ ਹੈ, ਜਾਂ ਉਹਨੂੰ ਕੋਈ ਲੱਕੜ ਦਾ ਕੰਮ ਹੀ ਆਉਂਦਾ, ਤਰਖਾਣਾ ਕੰਮ ਹੀ ਆਉਂਦਾ, ਔਰ ਬੇਮਿਸਾਲ ਕਰਦਾ, ਬੜਾ ਖੂਬਸੂਰਤ ਕਰਦਾ। ਇਸੇ ਤਰ੍ਹਾਂ ਕੋਈ ਲੁਹਾਰਾ ਕੰਮ ਕਰਦਾ, ਯਾਨੀ ਉਹਦੇ ਹੱਥ 'ਚ ਕੋਈ ਹੁਨਰ ਹੈ, ਉਹਦੀ ਕਦਰ ਹੁੰਦੀ ਹੈ। ਉਹ ਮੁਆਸ਼ਰੇ ਦੇ ਵਿੱਚ ਆਪਣੀ ਜ਼ਿੰਦਗੀ ਵੀ ਬੜੀ ਬਾਇਜ਼ਤ ਤਰੀਕੇ ਦੇ ਨਾਲ ਗੁਜ਼ਾਰ ਸਕਦਾ। ਕੱਖ ਨਹੀਂ, ਪੜ੍ਹਿਆ ਵੀ ਨਹੀਂ, ਕੁਛ ਵੀ ਨਹੀਂ, ਲੇਕਿਨ ਜ਼ੁਬਾਨ ਦਾ ਬੜਾ ਖੂਬਸੂਰਤ ਹੈ, ਹੁਸਨ ਇਖਲਾਕ ਹੈ, ਉਹਦਾ ਕਿਰਦਾਰ ਬੜਾ ਖੂਬਸੂਰਤ ਹੈ। ਇਹ ਵੀ ਤਾਂ ਇੱਕ ਗੁਣ ਹੀ ਹੈ ਨਾ। ਉਹ ਬੰਦੇ ਦੀ ਸਾਡੇ ਵਸੇਬ ਵਿੱਚ, ਸਾਡੀ ਰਹਿਤਲ 'ਚ ਇੱਜ਼ਤ ਬਣ ਜਾਂਦੀ ਹੈ। ਕਿੰਨਾ ਪਿਆਰਾ ਬੋਲਦਾ, ਹੱਸ ਕੇ ਬੋਲਦਾ, ਹੱਸ ਕੇ ਮਿਲਦਾ। ਤੇ ਪਿਆਰਿਓ, ਜਿਹਦੇ 'ਚ ਕੋਈ ਗੁਣ ਵੀ ਨਾ ਹੋਵੇ, ਉਹਨੂੰ ਫਿਰ ਹਰ ਪਾਸੇ ਉਹ ਘਾਟਾ ਹੀ ਪੈਂਦਾ। ਬਾਜਵਾ ਸਾਹਿਬ ਲਾਹੌਰ ਤੋਂ ਅਜਮਲ ਗਫੂਰ ਹੋਰੀ, ਜੀ ਜੀ, ਬੜੇ ਸਾਡੇ ਪਿਆਰੇ ਬੇਲੀ ਨੇ, ਜੀ ਜੀ, ਉਹਨਾਂ ਇੱਕ ਅਖਾਨ ਭਜਵਾਇਆ ਜੀ, ਕਈ ਖਸਮ ਦਾ ਖਾਈਏ ਤੇ ਭਈਆ ਜੀ ਦੇ ਗੀਤ ਗਾਈਏ। ਹਾਂਜੀ, ਇਹਦੇ 'ਚ ਵੇਖੋ ਜੀ, ਗੱਲ ਇਹ ਹੈ ਕਿ ਜਿਹੜੀ ਬੀਬੀ ਵਿਆਹੀ ਜਾਂਦੀ ਹੈ ਨਾ, ਜਦੋਂ ਜ਼ਾਹਰ ਹੈ ਉਦੋਂ ਉਹ ਖਾਮਨ ਦੀ ਜਿਹੜੀ ਕਮਾਈ ਹੈ ਉਹ ਹੀ ਖਾਂਦੀ ਹੈ, ਹਾਂਜੀ। ਦੂਜੇ ਲਫ਼ਜ਼ਾਂ 'ਚ ਇਹਦਾ ਮਤਲਬ ਇਹ ਵੇ ਕਿ ਮਾਲਕ ਦਾ ਦਿੱਤਾ ਹੋਇਆ ਖਾਣਾ ਹੈ, ਤੇ ਖਾਮਦ ਨੂੰ ਵੀ ਮਾਲਕ ਹੀ ਆਖਿਆ ਜਾਂਦਾ ਨਾ ਬੀਬੀ ਦਾ। ਹਾਂਜੀ, ਤੇ ਖਾਮਦ ਦਾ ਜਿਹੜਾ, ਮਾਲਕ ਦਾ ਜਿਹੜਾ ਦਿੱਤਾ ਹੋਇਆ, ਉਹ ਖਾ ਕੇ ਤੇ ਉਹਦੀਆਂ ਸਿਫਤਾਂ ਵੀ ਤੇ ਉਹਦੀਆਂ ਕਰਨੀਆਂ ਚਾਹੀਦੀਆਂ ਨੇ, ਹਾਂਜੀ। ਇਹ ਨਾ ਹੋਵੇ ਕਿ ਬੰਦਾ ਖਾਂਦਾ ਕਿਸੇ ਹੋਰ ਦਾ ਹੋਵੇ ਤੇ ਵਡਿਆਂਦਾ ਕਿਸੇ ਹੋਰ ਨੂੰ ਹੋਵੇ ਜਾ ਕੇ, ਤੇ ਉਹ ਜਿਹੜਾ ਨਾ ਨੌਲਿਆ ਜਾਂਦਾ ਹੈ, ਉਹਨੂੰ ਲੋਕੀ ਪੁੰਨਦੇ ਨੇ ਵੀ ਯਾਰ ਖਾਂਦਾ ਕਿਹਦਾ ਪਿਆ ਤੇ ਸਿਫਤਾਂ ਕਿਹਦੀਆਂ ਪਿਆ ਕਰਦਾ। ਉਹ ਜਿਹੜਾ ਤੈਨੂੰ ਦਿੰਦਾ ਪਿਆ ਤਿੰਨੇ ਟਾਈਮ, ਉਹਦਾ ਤੇ ਤੂੰ ਸ਼ੁਕਰ ਅਦਾ ਨਹੀਂ ਕਰਦਾ, ਤੇ ਤੂੰ ਸ਼ੁਕਰੀਆ ਕਿਸੇ ਬੀਏ ਦਾ, ਬੀਆ ਜੀ ਦੇ ਗੁਣ ਗਾਈਏ। ਅਸਲ 'ਚ ਭਈਆ ਨਹੀਂ, ਤੁਸਾਂ ਗਿਆ ਨਾ, ਜਿਹੜਾ ਇਹ ਬੀਆ ਦਾ ਮਤਲਬ ਦੂਸਰਾ, ਬੀਆ ਦਾ ਮੈਨਾ ਦੂਸਰਾ, ਵੀ ਦੂਜਿਆਂ ਦੀਆਂ ਖੂਬੀਆਂ ਪਈਆਂ ਬਿਆਨ ਕਰਨੀਆਂ। ਖਾਣਾ ਕਿਸੇ ਦਾ, ਹਾਂਜੀ, ਤੇ ਸਿਫਤਾਂ ਕਿਸੇ ਦੀਆਂ ਪਈਆਂ ਕਰਨੀਆਂ। ਤੋ ਇਹ ਜਿਹੜੇ ਲੋਕ ਕਰਦੇ ਨੇ ਨਾ, ਉਹ ਚੰਗਾ ਕੰਮ ਨਹੀਂ, ਹਾਂਜੀ। ਇਹਦੇ 'ਚ ਨਿੰਦਿਆ ਕੀਤੀ ਗਈ ਹੈ ਕਿ ਜਿਹਦੇ ਖਸਮ ਦਾ ਖਾਂਦੇ ਹੋ ਨਾ, ਸਲਾਨਾ ਵੀ ਉਹਦੀ ਕਰੋ, ਸਿਫਤਾਂ ਵੀ ਉਹਦੀਆਂ ਕਰੋ, ਹਾਂਜੀ। ਤੇ ਬੀਆ ਦਾ ਮਤਲਬ ਦੂਸਰਾ, ਕਿਸੇ ਹੋਰ ਦਾ, ਤੇ ਉਹਦੀਆਂ ਤੁਸੀਂ ਸਿਫਤਾਂ ਕਰੋਗੇ, ਖਾਓਗੇ ਕਿਸੇ ਹੋਰ ਘਰੋਂ, ਤੇ ਚੰਗਾ ਨਹੀਂ ਲੱਗਦਾ। ਲੋ ਜੀ ਪਿਆਰਿਓ, ਖਸਮ ਦਾ ਖਾਈਏ ਤੇ ਭਈਆ ਜੀ ਦੇ ਗੀਤ ਗਾਈਏ। ਇਸ ਅਖਾਨ ਦਾ ਇੱਕ ਮਤਲਬ ਇਹ ਵੀ ਹੈ
ਭਈ ਖਾਂਦੀ ਤੇ ਆਪਣੇ ਖਾਵੰਦ ਹੈ, ਉਹਦੀ ਕਮਾਈ ਦੇ ਵਿੱਚੋਂ ਸਾਰੇ ਆਪਣੇ ਟਸ਼ਨ ਪੂਰੇ ਪਈ ਕਰਦੀ ਏ, ਲੇਕਿਨ ਪੇਕਿਆਂ ਨੂੰ ਨਹੀਂ ਵਿਸਾਰਦੀ। ਜਦੋਂ ਗੱਲ ਹੋਵੇ ਇਹੋ ਹੀ ਆਖੇਗੀ ਕਿ ਇਹ ਵੀ ਮੇਰੇ ਭਰਾ ਘੱਲੀ ਇਹ ਚੀਜ਼ ਵੀ ਮੇਰੀ ਮਾਂ ਘੱਲੀ ਏ। ਅਜਿਹੀ ਖਾਤੂਨ, ਅਜਿਹੀ ਔਰਤ ਜਿਹੜੀ ਆਪਣੇ ਖਾਵੰਦ ਦਾ ਖਾਏ ਲੇਕਿਨ ਉਹਦੇ ਗੁਣ ਨਾ ਗਾਏ, ਗੁਣ ਪੇਕਿਆਂ ਦੇ ਗਾਏ, ਉਹਦੇ ਬਾਰੇ ਇਹ ਅਖਾਣ ਆਖਿਆ ਜਾਂਦਾ ਹੈ। ਦੂਸਰੀ ਪਿਆਰਿਓ, ਇਹਦੇ ਵਿੱਚ ਇੱਕ ਇਹ ਵੀ ਰਮਜ਼ ਹੈ ਵੀ ਅਸੀਂ ਦਿੱਤਾ ਤੇ ਆਪਣੇ ਅੱਲਾਹ ਪਾਕ ਸੱਚੇ ਦਾ ਖਾਣੇ ਆ, ਲੇਕਿਨ ਅਸੀਂ ਉਹਨੂੰ ਰਾਜ਼ਕ ਨਹੀਂ ਮੰਨਦੇ, ਉਹਦੀ ਥਾਂ ਤੇ ਕਿਸੇ ਚੌਧਰੀ ਜਾਂ ਕਿਸੇ ਹੋਰ ਨੂੰ ਆਪਣਾ ਦੇਣਹਾਰ ਸਮਝ ਲੈਂਦੇ ਆ। ਜੀ ਫਲਾਣੇ ਮਿਹਰਬਾਨੀ ਕੀਤੀ ਤੇ ਮੈਨੂੰ ਇਹ ਮਿਲਿਆ। ਉਹ ਵੀ ਜੇ ਉਹਨੇ ਵੀ ਤੇਰੇ ਤੇ ਮਿਹਰਬਾਨੀ ਕੀਤੀ ਏ ਤੇ ਹੁਕਮ ਤੇ ਰਾਜ਼ਕ ਮੁਤਲਕ ਦਾ ਹੀ ਚੱਲਿਆ ਨਾ। ਮੁਸਲਮਾਨ ਦਾ ਅਕੀਦਾ ਇਹ ਹੀ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਸਾਈਂ ਦਾ ਦਿੱਤਾ ਖਾਣਾ। ਬਾਜਵਾ ਸਾਹਿਬ ਡਾਕਟਰ ਮੁਹੰਮਦ ਆਸਫ ਮਲਕ ਹੋਰੀ ਨੇ ਉਹਨਾਂ ਅਖਾਨ ਭਜਵਾਇਆ ਵੀ ਖਰਬੂਜ਼ਿਆਂ ਵਾਲੇ ਛੁੱਟ ਗਏ ਤੇ ਛਿਲੜਾਂ ਵਾਲੇ ਫੜੇ ਗਏ। ਹਾਂਜੀ, ਜਿੱਥੇ ਅਦਾਲਤੀ ਨਾਮਸਾਫੀ ਹੋਏ ਨਾ ਜੀ, ਹਾਂਜੀ, ਜਿੱਥੇ ਕਾਨੂੰਨ ਵਿਕਦਾ ਹੋਵੇ ਤੇ ਉਹ ਮਤਲਬ ਇਹ ਖਖੜੀਆਂ ਖਰਬੂਜ਼ਿਆਂ ਅੰਗਰ ਵਿਕਦਾ ਹੋਵੇ, ਉਸ ਜਗ੍ਹਾ ਦੇ ਬਾਰੇ ਚ ਜਿੱਥੇ ਹੱਕ ਸੱਚ ਦੀ ਤੁਲਨਾ ਨਾ ਹੋਵੇ, ਸੱਚੇ ਨੂੰ ਕੋਈ ਸੱਚਾ ਨਹੀਂ ਆਂਦਾ, ਝੂਠੇ ਨੂੰ ਕੋਈ ਮਤਲਬ ਝੂਠਾ ਨਹੀਂ ਆਂਦਾ, ਔਰ ਪੈਸੇ ਨਾਲ ਹਰ ਸ਼ੈ ਵਿਕਦੀ ਏ, ਉਸ ਜਗ੍ਹਾ ਦੇ ਬਾਰੇ ਚ ਇਹ ਅਖਾਣ ਬੋਲਿਆ ਜਾਂਦਾ ਹੈ। ਛਿੱਲੜ ਤੇ ਹੁਣ ਵੇਖੋ ਨਾ, ਖਰਬੂਜ਼ੇ ਦੀ ਛਿੱਲੜ ਤੇ ਕੋਈ ਵੀ ਸੀਅਤ ਨਹੀਂ ਨਾ ਹੁੰਦੀ, ਲੋਕੀ ਖਾ ਕੇ ਸੁੱਟ ਛੱਡਦੇ ਨੇ। ਉਹ ਕਿਸੇ ਛਿੱਲੜ ਰਾਜ ਫੜ ਕੇ ਲਾਂਭੇ ਵੀ ਸੁੱਟੀ ਹੋਏ ਵੀ ਯਾਰ ਕਿਤੇ ਬੰਦਾ ਤਿਲਕ ਨਾ ਪੈ, ਉਹਦੇ ਤੇ ਪਰਚਾ ਦੇਤਾ, ਇਹਨੇ ਛਿੱਲੜ ਮੈਂ ਫੜਦਿਆਂ ਇਹਨੂੰ ਵੇਖਿਆ, ਹਾਲਾ ਉਹਦੀ ਨੀਅਤ ਮੈਂ ਰਾਜ ਲਾਂਭੇ ਕਰ ਛੜਾ। ਹਾਂਜੀ, ਲੇਕਿਨ ਜਿਹੜਾ ਖਰਬੂਜ਼ੇ ਸਾਰੇ ਲੁੱਟ ਕੇ ਖਾ ਗਿਆ ਉਹਨੂੰ ਕੱਖ ਵੀ ਨਹੀਂ ਹੁੰਦਾ, ਕਿਉਂਕਿ ਜਿਹੜੇ ਇਨਸਾਫ ਦੇਣ ਵਾਲੇ ਨੇ ਹਾਂਜੀ ਉਹ ਸਾਰੇ ਉਹਨੇ ਖਰੀਦੇ ਨੇ। ਹਾਂਜੀ, ਫਿਰ ਉਹਨਾਂ ਦੇ ਜਿਹੜੇ ਉੱਤੇ ਝੋਲੀ ਚੁੱਕ ਰੱਖੇ ਨੇ ਉਹ ਵੀ ਸਾਰੇ ਉਹਨੇ ਖਰੀਦੇ ਨੇ। ਹਾਂਜੀ, ਤੇ ਜਿੰਨਾ ਵਸੇਬਾਂ ਦੇ ਅੰਦਰ ਇਹ ਹੁੰਦਾ ਉੱਥੇ ਅਖੀਰ ਮਤਲਬ ਇਹ ਵੇਖ ਕੇ ਜੁੱਤੀਆਂ ਦੀ ਦਾਲ ਜਿਹੜੀ ਹੈ ਵੰਡੀ ਜਾਂਦੀ। ਹਾਂਜੀ ਲਓ ਜੀ ਸਾਹਿਬ, ਖਰਬੂਜ਼ਿਆਂ ਵਾਲੇ ਛੁੱਟ ਗਏ ਤੇ ਛਿਲੜਾਂ ਵਾਲੇ ਫੜੇ ਗਏ। ਇਹਦਾ ਮਤਲਬ ਇਹ ਵੀ ਕੰਮ ਕਿਸੇ ਹੋਰ ਕੀਤਾ ਹੋਵੇ। ਵੇਖੋ ਨਾ, ਜੁਰਮ ਤੇ ਕਿਸੇ ਹੋਰ ਕੀਤਾ, ਖਰਬੂਜ਼ੇ ਕਿਸੇ ਹੋਰ ਖੋਏ ਸਨ ਪੈਲੀ ਚੋਂ ਤੇ ਖੋ ਕੇ ਤੇ ਬਹਿ ਕੇ ਤੇ ਖਰਬੂਜ਼ੇ ਖਾ ਲਏ ਸਾਰੇ, ਉਹ ਛਿਲੜਾਂ ਸੱਟ ਕੇ ਤੇ ਟੁਰ ਗਿਆ। ਅਸਲ ਚੋਰ ਜਿਹੜਾ ਸੀ, ਬਾਅਦ ਵਿੱਚੋਂ ਕੋਈ ਮਾਤੜ ਗਰੀਬ ਆ ਗਿਆ ਮਸਕੀਨ, ਉਹ ਵੀ ਭੁੱਖਾ ਸੀ ਕਈ ਦਿਨਾਂ ਦਾ, ਉਹਨੇ ਉਹ ਛਿਲੜਾਂ ਹੀ ਚੁੱਕ ਕੇ ਜਾਂ ਖਾਣ ਲੱਗ ਪਿਆ ਜਾਂ ਹਾਲੀ ਉਹ ਛਿਲੜਾਂ ਚੁੱਕ ਕੇ ਵੇਂਦਾ ਹੀ ਪਿਆ ਤੇ ਉਧਰੋਂ ਮਾਲਕ ਆ ਗਿਆ। ਉਹਨੇ ਆ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਵੀ ਛਿੱਲੜਾਂ ਤੇਰੇ ਅੱਗੇ ਪਈਆਂ ਨੇ ਤੇ ਤੂੰ ਹੀ ਮੇਰੇ ਖਰਬੂਜ਼ੇ ਤਰੋੜੇ ਨੇ। ਸਾਹਿਬ ਉਹ ਇੱਕ ਸਾਂ ਅੱਗੇ ਵੀ ਇੱਕ ਦਿਨ ਅਖਾਣ ਕੀਤਾ ਸੀ ਕਿ ਅੜਾਏ ਦੀ ਕੁੜੀ ਤੇ ਪੜਾਏ ਨੂੰ ਡੰਨ, ਯਾਨੀ ਕਰੇ ਕੋਈ ਤੇ ਭਰੇ ਕੋਈ। ਖਰਬੂਜ਼ੇ ਕਿਸੇ ਕੱਟੇ ਖਾ ਪੀ ਗਿਆ ਤੇ ਛਿੱਲੜਾਂ ਦੇ ਜਿਹਦੇ ਕੋਲੋਂ ਬਰਾਮਦ ਹੋਈਆਂ ਕੇਸ ਸਾਰਾ ਉਹਦੇ ਤੇ ਪੈ ਗਿਆ। ਸਮਾਜੀ ਨਾ ਇਨਸਾਫੀ ਬੜੀ ਖੂਬਸੂਰਤ ਗੱਲ ਕੀਤੀ ਬਾਜਵਾ ਸਾਹਿਬ ਨੇ ਕਿ ਇਹ ਅਖਾਣ ਸਾਡੀ ਤਵੱਜੋ ਇਸ ਪਾਸੇ ਵੀ ਦਵਾਉਂਦਾ ਪਿਆ ਕਿ ਜਿਹੜੀ ਸਾਡੇ ਸਮਾਜ ਵਿੱਚ, ਸਾਡੀ ਰਹਿਤਲ ਵਿੱਚ, ਸਾਡੇ ਵਸੇਬ ਵਿੱਚ ਇੱਕ ਨਾ ਇਨਸਾਫੀ ਪਾਈ ਜਾਂਦੀ ਹੈ। ਸ਼ਾਕਰ ਸ਼ੁਜਾ ਆਬਾਦੀ ਹੋਰਾਂ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ। ਉਹਨਾਂ ਆਖਿਆ ਸੀ ਵੀ ਚੁੱਪ ਰਹੋ ਮਜ਼ਲੂਮ ਲੋਕੋ, ਧਾੜ ਪਿੱਟ ਨਾਕਾਮ ਹੈ, ਪਾਕ ਦੇਸ਼ ਵਿੱਚ ਹਰ ਅਦਾਲਤ ਦਾ ਤਰਾਜ਼ੂ ਜਾਮ ਹੈ, ਤੇ ਕਿਆ ਚੱਲੇ ਇਨਸਾਫ ਤੇ ਕਾਨੂੰਨ ਦੀ ਨਾਕਿਸ ਮਸ਼ੀਨ, ਇਥ ਮੁਨਾਫਿਕ ਮਿਸਤਰੀ ਹਨ, ਪੁਰਜ਼ਾ ਪੁਰਜ਼ਾ ਖਾਮ ਹੈ। ਲਓ ਜੀ ਸਾਹਿਬ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली, रौनक हो जाऊं चट में, चल मेले नू चली।
ਜਾਊ ਛੱਡ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ